ਸਾਰੀਆਂ ਹੌਲੀਡੇਜ਼ ਦੇ ਦੌਰਾਨ ਜਿੰਨੀਆਂ ਵੀ ਮਾਰਕੀਟਸ ਹੈਗੀਆਂ ਆ, ਜਿੱਥੇ ਕ੍ਰਿਸਮਸ ਦੀਆਂ ਲਾਈਟਿੰਗਸ ਹੈਗੀਆਂ, ਉੱਥੇ ਜਿਹੜੀ ਪੁਲਿਸ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲਾਈ ਹੈਗੀ ਆ। ਸੋ ਕੋਈ ਪਤਾ ਨਹੀਂ ਹੁੰਦਾ ਵੀ ਕੋਈ ਕਮਲਾ ਜਿਹੜਾ ਆ ਇੱਥੇ ਵੀ ਇਦਾਂ ਦੀ ਜਿਹੜੀ ਸ਼ਰਾਰਤ ਆ ਉਹ ਕਰ ਦੇਵੇ। ਅੱਜ ਸਵੇਰੇ ਜਰਮਨ ਦੇ ਵਿੱਚ ਇੱਕ ਬੰਦੇ ਨੇ ਜੋ ਕਿ ਸਾਊਦੀ ਮੂਲ ਦਾ, ਸਾਊਦੀ ਅਰੇਬੀਆ ਤੋਂ ਆ, ਡਾਕਟਰ ਆ ਬਾਈ ਪ੍ਰੋਫੈਸ਼ਨ। BMW ਜਿਹੜੀ ਆ ਉਹਨੇ ਇੱਕ ਪੂਰੀ ਜਿੱਥੇ ਜਿਹੜਾ ਟਾਊਨ ਹੈਗਾ ਮੈਗਡੇਬਰਗ ਕਰਕੇ, ਲੋਕ ਕ੍ਰਿਸਮਸ ਦੀਆਂ ਜਿਹੜੀਆਂ ਛੁੱਟੀਆਂ ਚੱਲ ਰਹੀਆਂ, ਕ੍ਰਿਸਮਸ ਦੀ ਮਾਰਕੀਟ ਸ਼ਾਪਿੰਗ ਕਰ ਰਹੇ ਸੀ, ਲਾਈਟਾਂ ਵਗੈਰਾ ਦੇਖ ਰਹੇ ਸੀ, ਤੇ ਉੱਥੇ ਕਾਰ ਉਹਨਾਂ ਦੇ ਉੱਤੇ ਚੜਾ ਦਿੱਤੀ, ਜਿਹਦੇ ਨਾਲ 2 ਜਣੇ ਬੁਰੀ ਤਰ੍ਹਾਂ ਜਿਹੜੇ 2 ਜਣਿਆਂ ਦੀ ਮੌਤ ਹੋ ਗਈ, 68 ਜਣੇ ਫੱਟੜ ਹੋਏ ਆ, 15 ਜਣੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗੇ ਆ। ਕਹਿੰਦੇ ਭਈ ਇੰਨੀ ਸਪੀਡ ਦੇ ਨਾਲ ਸੀਗਾ ਤੇ ਕਈ ਲੋਕਾਂ ਨੂੰ ਹੁਣ 400 ਮੀਟਰ ਦੂਰ ਤੱਕ ਵੀ ਜਿਹੜਾ ਚੱਕ ਕੇ ਉਸ ਕਾਰ ਦੇ ਨਾਲ ਮਾਰਿਆ। ਜੀ, ਬਹੁਤ ਹੀ ਮੰਦਭਾਗੀ ਗੱਲ ਆ। ਇਹ ਪਹਿਲੀ ਵਾਰ ਨਹੀਂ ਆ ਜਰਮਨੀ ਦੇ ਵਿੱਚ, ਤੇ ਇਨਫੈਕਟ ਆਪਾਂ ਦੇਖਿਆ ਆ ਯੂਰਪ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਗੱਡੀ ਨੂੰ ਹਥਿਆਰ ਬਣਾ ਕੇ ਇਦਾਂ ਦੇ ਹਮਲੇ ਪਹਿਲਾਂ ਵੀ ਜਿਹੜੇ ਉਹ ਕੀਤੇ ਜਾ ਚੁੱਕੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਬਜਟ ਬਿੱਲ ਅਖੀਰਲੇ ਮੂਮੈਂਟ ਦੇ ਵਿੱਚ, ਕਹਿ ਲਓ ਵੀ 11ਵੇਂ ਘੰਟੇ ਦੇ ਵਿੱਚ, ਜਿਹਨੂੰ ਕਹਿੰਦੇ ਆ ਵੀ ਉਹ ਪਾਸ ਹੋ ਗਿਆ ਆ। ਹੁਣ ਸੈਨੇਟ ਦੇ ਵਿੱਚ ਇਹ ਬਿੱਲ ਜਾਣ ਦੇ ਲਈ ਕੁਛ ਹੀ ਘੰਟੇ ਜਿਹੜੇ ਉਹ ਬਚੇ ਨੇ ਤਾਂ ਜੋ ਸ਼ਟਡਾਊਨ ਨੂੰ ਬਚਾਇਆ ਜਾ ਸਕੇ। ਪਹਿਲੇ 2 ਬਿੱਲ ਜਿੱਦਾਂ ਆਪਾਂ ਸਵੇਰੇ ਵੀ ਜ਼ਿਕਰ ਕਰ ਰਹੇ ਸੀ, ਉਹ ਦੋਨੋਂ ਰਹਿ ਗਏ ਸੀਗੇ, ਦੋਨੋਂ ਫੇਲ ਹੋ ਗਏ ਸੀਗੇ। ਹੁਣ ਇਵੈਂਚੁਅਲੀ ਜਿਹੜੇ ਸ਼ਟਡਾਊਨ ਨੂੰ ਬਚਾਉਣ ਖਾਤਰ ਇਹ ਜਿਹੜਾ ਬਿੱਲ ਆ ਉਸ ਨੂੰ ਹਾਊਸ ਦੇ ਵਿੱਚ ਪਾਸ ਕੀਤਾ ਗਿਆ ਆ। ਟੈਂਪਰੇਰੀ ਬਜਟ ਰੈਜਿਸਟ੍ਰੇਸ਼ਨ ਹਾਊਸ ਦੇ ਵਿੱਚ 366 ਵੋਟਾਂ ਦੀ ਸਪੋਰਟ ਦੇ ਨਾਲ ਜਿਹੜਾ ਉਹ ਪਾਸ ਹੋਇਆ ਹੈਗਾ ਆ। 34 ਜਿਹੜੇ ਰਿਪਰੈਜ਼ੈਂਟੇਟਿਵ ਆ ਸਾਰੇ ਰਿਪਬਲਿਕਨਸ ਆ, ਉਹਨਾਂ ਨੇ ਬਿੱਲ ਦੇ ਅਗੇਂਸਟ, ਤੇ ਇੱਕ ਜਿਹੜਾ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਜੈਸਮਿਨ ਕ੍ਰੋਕਟ ਟੈਕਸਸ ਤੋਂ, ਉਸਨੇ ਵੋਟਿੰਗ ਤੋਂ ਅਬਸਟੇਨ ਜਿਹੜਾ ਉਹ ਕੀਤਾ ਆ। ਸਟਾਪ ਗੈਪ ਬਿੱਲ ਦੇ ਵਿੱਚ ਜਿਹੜਾ ਡੈਟ ਸੀਲਿੰਗ ਦੀ ਮੁੱਦਾ ਸੀਗਾ ਉਸ ਨੂੰ ਕੱਢਿਆ ਗਿਆ ਹੈਗਾ। ਉਸ ਬਾਰੇ ਕੋਈ ਵੀ ਡੈਟ ਸੀਲਿੰਗ ਨੂੰ ਵਧਾਉਣ ਜਾਂ ਉਸ ਨੂੰ ਹਟਾਉਣ ਬਾਰੇ ਜਿਹੜੀ ਚਰਚਾ ਆ ਉਹ ਨਹੀਂ ਆ। ਕਾਂਗਰਸ ਕਹਿੰਦੇ ਵੀ ਯੂਜਲੀ ਫੈਡਰਲ ਸਪੈਂਡਿੰਗ ਸੈਪਰੇਟਲੀ ਰੱਖਦੀ ਆ ਡੈਟ ਸੀਲਿੰਗ ਦੇ ਜਿਹੜਾ ਉਹ ਨਾਲੋਂ, ਜਿੱਥੋਂ ਸਰਕਾਰ ਨੇ ਪੈਸਾ ਜਿਹੜਾ ਉਹ ਬੋਰੋ ਕਰਨਾ ਹੁੰਦਾ ਆ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਪਹਿਲੇ ਜਿਹੜੇ ਬਾਈਪਾਰਟੀਜ਼ਨ ਬਿੱਲ ਦੇ ਉੱਤੇ ਪਾਣੀ ਜਿਹੜਾ ਉਹ ਫੇਰ ਦਿੱਤਾ ਸੀ, ਫਿਰ ਉਸ ਤੋਂ ਬਾਅਦ ਦੇ ਵਿੱਚ ਮਸਕ ਹੁਣਾਂ ਦੇ ਨਾਲ ਮਿਲ ਕੇ ਉਹਨਾਂ ਨੇ ਇੱਕ ਬਹੁਤ ਹੀ ਛੋਟਾ ਬਿੱਲ ਕਾਗਜ਼ੀ ਨੰਬਰ ਆਫ ਪੇਜਿਸ ਦੇ ਮਾਮਲੇ ਵਿੱਚ ਲੈ ਕੇ ਆਂਦਾ ਸੀਗਾ, ਉਹ ਵੀ ਜਿਹੜਾ ਉਹ ਫੇਲ ਹੋ ਗਿਆ ਸੀਗਾ। ਪਰ ਅਖੀਰਲੀ ਮਿੰਟਾਂ ਦੀ ਭੱਜ ਦੌੜ ਦੇ ਵਿੱਚ ਇਹਨਾਂ ਨੇ ਹਾਊਸ ਚੋਂ ਇੱਕ ਹੋਰ ਬਿੱਲ ਆ ਉਸ ਨੂੰ ਪਾਸ ਕਰ ਲਿਆ ਹੈ। ਜਿਹੜਾ ਸਟਾਪ ਗੈਪ ਬਿੱਲ ਆ, ਉਸ ਬਿੱਲ ਦੇ ਵਿੱਚ ਘੱਟੋ ਘੱਟ ਕਹਿੰਦੇ $10 ਬਿਲੀਅਨ ਦੀ ਫਾਰਮ ਏਡ ਕਿਸਾਨੀ ਦੇ ਲਈ, $100 ਬਿਲੀਅਨ ਡਿਜ਼ਾਸਟਰ ਰਿਲੀਫ ਦੇ ਵਿੱਚ ਰੱਖਿਆ ਗਿਆ ਹੈ, ਜਿਹੜੀ ਕਿ ਹਰੀਕੇਨ ਹੈਲੀਨ ਤੇ ਮਿਲਟਨ ਦੇ ਨਾਲ ਜਿਹੜੀ ਡਿਸਟਰਕਸ਼ਨ ਹੋਈ ਆ, ਨੁਕਸਾਨ ਹੋਇਆ ਆ, ਉਹਨਾਂ ਦੇ ਜਿਹੜੀ ਮੁੜ ਉਸਾਰੀ ਦੇ ਲਈ ਹੈਗਾ ਆ। ਸੋ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ। ਸੈਨੇਟ ਆਲਰੇਡੀ ਕੀ ਇਸ ਬਿੱਲ ਦੇ ਉੱਤੇ ਵੋਟ ਪਾਉਣ ਦੇ ਲਈ ਰੈਡੀ ਆ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਆ। ਅਦਰਵਾਈਜ਼ ਕੁਛ ਹੀ ਘੰਟੇ ਜਿਹੜੇ ਉਹ ਬਚੇ ਨੇ, ਤੇ ਨਹੀਂ ਤਾਂ 3 ਘੰਟਿਆਂ ਬਾਅਦ ਜਿਹੜਾ ਇਹ ਬਿੱਲ ਆ ਉਹ ਅਦਰਵਾਈਜ਼ ਜਿਹੜੀ ਗਵਰਨਮੈਂਟ ਆ ਉਹ ਸ਼ਟਡਾਊਨ ਹੋਊਗੀ। ਪਰ ਹਾਊਸ ਨੇ ਹੁਣ ਇਸ ਨੂੰ ਅਖੀਰਲੇ ਮਿੰਟ ਦੇ ਵਿੱਚ ਪਾਸ ਕਰਕੇ ਸੈਨੇਟ ਵੱਲ ਨੂੰ ਘੱਲ ਦਿੱਤਾ ਹੈ। BBC ਰਿਪੋਰਟ ਕਰ ਰਹੀ ਆ ਵੀ ਫਰਾਂਸ ਨੇ ਉਹਨਾਂ 8 ਲੋਕਾਂ ਨੂੰ ਜਿਹੜੀ ਸਜ਼ਾ ਸੁਣਾ ਦਿੱਤੀ ਹੈਗੀ ਆ 3 ਸਾਲ ਤੋਂ ਲੈ ਕੇ 16 ਸਾਲਾਂ ਤੱਕ, ਜਿਨ੍ਹਾਂ ਨੇ ਉਸ ਸਟੂਡੈਂਟ ਦੀ ਹੈਲਪ ਕੀਤੀ ਸੀ ਜਿਸ ਨੇ ਆਪਣੇ ਹੀ ਟੀਚਰ ਦਾ ਜਿਹੜਾ ਗਲਾ ਕੱਟ ਦਿੱਤਾ ਸੀ, ਉਹਦਾ ਸਿਰ ਵੱਢ ਦਿੱਤਾ ਸੀ। ਇਹ ਅਕਤੂਬਰ 2020 ਦੀ ਆ। ਸਕੂਲ ਟੀਚਰ ਸੈਮੂਅਲ ਪੈਟੀ ਕਰਕੇ ਪੈਰਿਸ ਸਵਰਬਸ ਦੇ ਵਿੱਚ ਸੀਗਾ, ਜਿੱਥੇ ਇੱਕ ਉਸਦੇ ਹੀ ਸਟੂਡੈਂਟ ਨੇ, ਚੈਚਨ ਬੋਰਨ ਸੀਗਾ, ਉਹਨੂੰ ਰੈਡੀਕਲਾਈਜ਼ ਕੀਤਾ ਗਿਆ ਸੀ। ਅਬਦੁੱਲਾ ਐਂਜ਼ਰੋਬ, ਉਸਨੇ ਟੀਚਰ ਨੂੰ ਚਾਕੂ ਦੇ ਨਾਲ, ਜੋ ਕਿ ਹਿਸਟਰੀ ਤੇ ਜਿਓਗ੍ਰਾਫੀ ਦਾ ਟੀਚਰ ਸੀ, ਉਹਦਾ ਗਲਾ ਕੱਟ ਦਿੱਤਾ ਸੀ। ਕਾਰਨ ਕੀ ਸੀ ਵੀ ਜਿਹੜਾ ਸਕੂਲ ਟੀਚਰ ਆ ਉਹ ਕਹਿੰਦਾ ਵੀ ਮੈਂ ਫਰੀडम ਆਫ ਸਪੀਚ ਦੇ ਲੈਸਨ ਦੇ ਰਿਹਾ ਸੀ, ਉਹਦੇ ਵਿੱਚ ਉਹ ਕੰਟਰੋਵਰਸ਼ੀਅਲ ਇਮੇਜਸ ਵੀ ਸ਼ੋ ਕਰ ਰਿਹਾ ਸੀ ਵੱਖ-ਵੱਖ ਲੋਕਾਂ ਦੇ, ਜੋ ਚਾਰਲੀ ਹੈਬਡੋ ਮੈਗਜ਼ੀਨ ਨੇ ਛਾਪੇ ਸੀ, ਜਿਹਦੇ ਵਿੱਚ ਮੁਹੰਮਦ ਸਾਹਿਬ ਦਾ ਵੀ ਇੱਕ ਕਾਰਟੂਨ ਬਣਾਇਆ ਗਿਆ ਸੀ। ਪਰ ਉਹ ਉਸਨੇ
ਲੈਕਚਰ ਦੇਣ ਤੋਂ ਪਹਿਲਾਂ ਉਹਨਾਂ ਬੱਚਿਆਂ ਨੂੰ ਕਹਿਤਾ ਸੀ ਵੀ ਜਿਹੜੇ ਪ੍ਰੋਫਿਟ ਮੁਹੰਮਦ ਆ ਜਾਂ ਮੁਹੰਮਦ ਸਾਹਿਬ ਦਾ ਕਾਰਟੂਨ ਨਹੀਂ ਦੇਖਣਾ ਚਾਹੁੰਦੇ ਉਹ ਆਪਣੀਆਂ ਅੱਖਾਂ ਬੰਦ ਕਰ ਸਕਦੇ ਆ, ਆਪਣੀਆਂ ਅੱਖਾਂ ਬੰਦ ਕਰ ਲੈਣ। ਪਰ ਇਹ ਜਿਹੜਾ ਸਟੂਡੈਂਟ ਸੀ ਜਿਸ ਨੇ ਉਸ ਟੀਚਰ ਨੂੰ ਮਾਰਿਆ ਸੀ, ਬਾਅਦ ਦੇ ਵਿੱਚ ਉਹਨੂੰ ਵੀ ਜਿੱਦਾਂ ਗੋਲੀਆਂ ਨਾਲ ਉੱਥੇ ਮਾਰ ਦਿੱਤਾ ਗਿਆ ਸੀ। ਉਸ ਨੂੰ ਜਿੰਨੇ ਵੀ ਲੋਕ ਇਨਵੋਲਵ ਸੀ, ਜੋ ਮੋਰਲ ਸਪੋਰਟ ਦੇ ਰਹੇ ਸੀ, ਫਾਈਨੈਂਸ਼ੀਅਲ ਸਪੋਰਟ ਦੇ ਰਹੇ ਸੀ, ਉਹ 8 ਜਣਿਆਂ ਦੇ ਕਰੀਬ ਸੀ। ਸੋ ਹੁਣ ਉਹਨਾਂ 8 ਜਣਿਆਂ ਨੂੰ 3 ਸਾਲ ਤੋਂ ਲੈ ਕੇ 16 ਸਾਲ ਦੀ ਜਿਹੜੀ ਸਜ਼ਾ ਆ ਸੁਣਾਈ ਗਈ ਆ। ਸੋ ਹੁਣ ਤੁਸੀਂ ਇਹ ਦੇਖ ਲਓ ਵੀ ਹਿਸਾਬ ਕਿਤਾਬ ਕੀ ਚੱਲ ਰਿਹਾ। ਫਰਾਂਸ ਦੇ ਵਿੱਚ ਇਹ ਹੋਇਆ ਆ, ਜਰਮਨ 'ਚ ਅੱਜ ਕੀ ਹੋਇਆ, ਤੇ ਉਧਰੋਂ ਟਰੰਪ ਹੁਣੀ ਆਣਾ ਆ 20 ਤਰੀਕ ਨੂੰ, ਉਹ ਦੇਖਦੇ ਫਿਰ ਕੀ ਕਰਦੇ ਸਾਰੇ ਕਾਸੇ ਦਾ। ਸੋ ਇਹ ਕਹਾਣੀ ਕਿੱਧਰ ਨੂੰ ਜਿਹੜੀ ਜਾ ਰਹੀ ਹੈਗੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਵੀ FBI ਨੇ ਇੱਕ ਕੈਲੀਫੋਰਨੀਆ ਦੇ ਬੰਦੇ ਨੂੰ ਡਿਟੇਨ ਕੀਤਾ ਆ, ਜਿਸ ਦਾ ਵਿਸਕੌਨਸਨ ਸਕੂਲ ਸ਼ੂਟਿੰਗ ਦੇ ਨਾਲ ਕੋਈ ਸੰਬੰਧ ਕਹਿੰਦੇ ਹੋ ਸਕਦਾ ਹੈਗਾ ਆ। ਕਹਿੰਦੇ ਵੀ ਕੈਲੀਫੋਰਨੀਆ ਦਾ ਇਹ ਜਿਹੜਾ ਮੁੰਡਾ ਆ ਉਸ ਬੀਬੀ ਦੇ ਨਾਲ, ਉਸ ਕੁੜੀ ਦੇ ਨਾਲ ਕਹਿੰਦੇ ਸੰਪਰਕ ਦੇ ਵਿੱਚ ਸੀ। ਕੋਰਟ ਦੇ ਜਿਹੜੇ ਡਾਕੂਮੈਂਟ ਆ ਉਹ ਇਹ ਦੱਸਦੇ ਪਏ ਨੇ। 20 ਸਾਲਾਂ ਦਾ ਅਲੈਗਜ਼ੈਂਡਰ ਚਾਰਲਸ ਪੈਫਨਡੋਰਫ, ਇਸ ਨੂੰ ਪਹਿਲਾਂ ਐਮਰਜੈਂਸੀ ਰਿਸਟ੍ਰੇਨਿੰਗ ਆਰਡਰ ਲਾ ਕੇ ਉਹਦੀਆਂ ਸਾਰੀਆਂ ਫਾਇਰ ਆਰਮਸ ਆ ਉਸ ਨੂੰ ਸਰੈਂਡਰ ਕਰਨ ਦੇ ਲਈ ਆਖਿਆ ਗਿਆ ਸੀ। ਕੈਲੀਫੋਰਨੀਆ ਦੇ ਗਨ ਰੈੱਡ ਫਲੈਗ ਲਾ ਦੇ ਤਹਿਤ ਚਾਰਲਸ ਪੈਂਡਰੋਫ ਉਸ ਨੇ ਜਿਹੜੀ ਇਹ ਸਮੈਂਥਾ ਦੇ ਨਾਲ ਕਹਿੰਦਾ ਰੂਪਨਾਓ ਦੇ ਨਾਲ ਉਹ ਗੱਲਬਾਤ ਦੇ ਵਿੱਚ ਸੀਗਾ, ਜਿਸ ਨੇ ਵਿਸਕੌਨਸਨ ਸਕੂਲ ਦੇ ਵਿੱਚ ਗੋਲੀकांड ਕੀਤਾ ਆ, ਵੀ ਉਹ ਵੀ ਐਕਸਪਲੋਸਿਵ ਆਪਣੇ ਆਪ ਨਾਲ ਬੰਨ ਕੇ ਤਾਂ ਬੰਦੂਕ ਲੈ ਕੇ ਗਵਰਨਮੈਂਟ ਬਿਲਡਿੰਗ ਨੂੰ ਜਿਹੜਾ ਉਹ ਉਡਾਊਗਾ। FBI ਏਜੰਟਸ ਦੇ ਦੁਆਰਾ ਇਹ ਮੈਸੇਜ ਦੇਖ ਲਏ ਗਏ ਸੀਗੇ ਪੈਫਨਡੋਰਫ ਦੇ ਰੂਪਨਾਓ ਨੂੰ, ਤੇ ਉਸ ਤੋਂ ਬਾਅਦ ਦੇ ਵਿੱਚ ਸੈਂਡੀਏਗੋ ਤੇ ਮੈਡੀਸਨ ਦੇ ਵਿੱਚ ਜਿਹੜੇ FBI ਦੇ ਏਜੰਟ ਸੀ ਉਹਨਾਂ ਦੇ ਦੁਆਰਾ ਮਿਲਾਦਾ ਇਸ ਨੂੰ ਕਹਿੰਦੇ ਗ੍ਰਿਫਤਾਰ ਕਰ ਲਿਆ ਗਿਆ ਆ। ਸੋ ਪੁਲਿਸ ਚੀਫ ਸ਼ੌਨ ਬਾਰਨਸ ਨੇ ਐਸੋਸੀਏਟ ਪ੍ਰੈਸ ਦੇ ਨਾਲ ਗੱਲ ਕਰਦੇ ਹੋਏ ਇਹ ਦੱਸਿਆ ਸੀ। 2 ਹੋਰ ਸਟੂਡੈਂਟਸ ਜਿਨ੍ਹਾਂ ਦੇ ਗੋਲੀ ਲੱਗੀ ਆ ਉਹ ਅਜੇ ਵੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਿਹੜੇ ਉਹ ਜਾਂਦੇ ਆ। ਉਦੋਂ ਹੀ ਲੋਕਲ ਪੁਲਿਸ ਨੇ FBI ਦੀ ਮਦਦ ਦੇ ਨਾਲ ਆਨਲਾਈਨ ਰੈਕਰਡਸ ਜਿਹੜੇ ਉਹ ਇਸ ਤੇ ਲੱਭੇ, ਤੇ ਸ਼ੂਟਰ ਦੇ ਪੇਰੈਂਟਸ ਤੇ ਕਲਾਸਮੇਟਸ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਆ। ਪੁਲਿਸ ਨੂੰ ਇਹ ਨਹੀਂ ਸੀ ਪਤਾ ਵੀ ਉਸਨੇ ਟਾਰਗੇਟ ਕਿਸ ਦੇ ਉੱਤੇ ਕਰਨਾ ਸੀ ਜਾਂ ਅਟੈਕ ਕਿਸ ਤਰੀਕੇ ਦੇ ਨਾਲ ਕਰਨਾ ਸੀ, ਪਰ ਉਸ ਦੇ ਜਿਹੜੇ ਮੈਸੇजेस ਉਸ ਹਥਿਆਰਨ ਦੇ ਘੱਲੇ ਆ ਉਸ ਦੇ ਤਹਿਤ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ, ਉਸ ਨੂੰ ਹੁਣ ਫੜ ਲਿਆ ਗਿਆ ਆ। ਅਗਲੀ ਖਬਰ ਵੀ ਸੈਂਡੀਗੋ ਤੋਂ ਆ ਰਹੀ ਹੈ। ਸੈਂਡੀਗੋ ਦੇ 에ਅਰਪੋਰਟ ਦੇ ਉੱਤੇ, ਜਿਹੜਾ ਸੈਂਡੀਗੋ ਇੰਟਰਨੈਸ਼ਨਲ 에ਅਰਪੋਰਟ ਆ, ਅੱਜ 60 ਤੋਂ ਵੱਧ ਜਿਹੜੀਆਂ ਫਲਾਈਟਸ ਆ ਉਹ ਡਿਲੇ ਕਰਨੀਆਂ ਪਈਆਂ ਜਾਂ ਕੈਂਸਲ ਕਰਨੀਆਂ ਪਈਆਂ। ਕਹਿੰਦੇ ਵੀ 80,000 ਦੇ ਕਰੀਬ ਲੋਕ ਹਰ ਰੋਜ਼ ਸੈਂਡੀਗੋ ਦਾ ਜੋ ਇੰਟਰਨੈਸ਼ਨਲ 에ਅਰਪੋਰਟ ਆ ਉੱਥੇ ਟਰੈਵਲ ਕਰਦੇ ਆ, ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੱਸਦਾ ਆ। ਕਾਰਨ ਜੋ ਕੁਝ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਤੇ ਵਾਪਰਦਾ ਆ, ਥਿਕ ਫੌਗ, ਬਹੁਤ ਜ਼ਿਆਦਾ ਜਿਹੜੀ ਧੁੰਦ ਅੱਜ ਆਪਾਂ ਬੇ ਏਰੀਏ 'ਚ ਵੀ ਦੇਖੀ ਸੀ। ਸੋ 56 ਫਲਾਈਟ ਜਿਹੜੀਆਂ 에ਅਰਪੋਰਟ ਤੋਂ ਜਾਣੀਆਂ ਸੀ ਕੈਂਸਲ ਹੋ ਗਈਆਂ। 170 ਫਲਾਈਟਸ ਜੋ ਆ ਉਹ ਕਾਫੀ ਡਿਲੇ ਹੋ ਗਈਆਂ। 47 ਫਲਾਈਟਸ ਕੈਂਸਲ ਹੋਈਆਂ ਹੈਗੀਆਂ ਆ ਜੋ 에ਅਰਪੋਰਟ ਵੱਲ ਨੂੰ ਜਾਣੀਆਂ ਸੀ, ਤੇ 155 ਡਿਲੇ ਕੀਤੀਆਂ ਗਈਆਂ ਹੈਗੀਆਂ ਆ ਇਹ ਫਲਾਈਟ ਅਵੇਅਰ ਦੇ ਮੁਤਾਬਕ। ਸੋ ਆਉਣ ਵਾਲਾ ਜਿਹੜਾ ਵੀਕ ਆ ਉਹ ਛੁੱਟੀਆਂ ਵਾਲਾ ਵੀਕ ਹੈਗਾ, ਕ੍ਰਿਸਮਸ ਦਾ ਵੀਕ ਆ, ਤੇ ਅੱਗੇ ਨਵਾਂ ਸਾਲ ਆਉਣਾ ਹੈ, ਤੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਅਮਰੀਕਾ ਦੇ ਵਿੱਚ ਟਰੈਵਲ ਕਰਦੇ ਆ। ਕੱਲੇ ਇਸ 에ਅਰਪੋਰਟ ਦੀ ਗੱਲ ਕਰਦੇ ਜਾਈਏ 1.3 ਮਿਲੀਅਨ ਪੈਸੇਂਜਰਸ ਟਰੈਵਲ ਕਰੂਗੇ ਕਹਿੰਦੇ ਆਉਣ ਵਾਲੇ ਸ਼ੁੱਕਰਵਾਰ ਤੋਂ ਲੈ ਕੇ ਨਿਊ ਈਅਰ ਡੇ ਤੱਕ। ਪਰ ਜੇ ਇਹ ਕੁਝ ਵਾਪਰਦਾ ਰਿਹਾ ਇਹਦੇ ਨਾਲ ਲੋਕਾਂ ਨੂੰ ਤੰਗੀ ਬਹੁਤ ਹੋਊਗੀ, ਲਾਈਨਾਂ ਬਹੁਤ ਲੰਬੀਆਂ ਹੈਗੀਆਂ। ਸੋ ਸੈਂਡੀਗੋ ਇੰਟਰਨੈਸ਼ਨਲ 에ਅਰਪੋਰਟ ਦੇ ਅਥਾਰਟੀ ਜੋ ਆ ਉਹ ਇਹ ਕਹਿ ਰਹੀ ਆ ਵੀ ਤੁਸੀਂ ਜਦੋਂ 에ਅਰਪੋਰਟ ਆਉਣ ਤੋਂ ਪਹਿਲਾਂ ਆਨਲਾਈਨ ਚੈੱਕ ਜ਼ਰੂਰ ਕਰ ਲਓ ਵੀ ਤੁਹਾਡੀ ਫਲਾਈਟ ਡਿਲੇ ਹੋਈ ਆ ਜਾਂ ਕੈਂਸਲ ਹੋਈ ਆ, ਤਾਂ ਕਿ ਤੁਹਾਡਾ ਜਿਹੜਾ ਸਮਾਂ ਆ ਉਹ ਖਰਾਬ ਨਾ ਹੋਵੇ। ਜੀ, ਅਮਰੀਕਾ ਦੇ ਸਭ ਤੋਂ ਵੱਡੇ ਪਾਰਟੀ ਸਪਲਾਈ ਦੇ ਰੀਟੇਲਰ ਆ ਉਹ ਆਪਣੇ ਸਾਰੇ ਸਟੋਰ ਬੰਦ ਕਰਨ ਜਾ ਰਹੇ ਆ। ਪਾਰਟੀ ਸਿਟੀ ਨੇ ਇਹ ਜਿਹੜਾ ਫੈਸਲਾ ਲਿਆ ਆ, ਕਹਿੰਦੇ ਵੀ ਕਰਜ਼ੇ ਦੇ ਵਿੱਚ ਇਸ ਟਾਈਮ ਡੁੱਬੇ ਪਏ ਸੀ ਤੇ ਆਪਣੀਆਂ ਰੈਂਟ ਪੇਮੈਂਟਸ ਵੀ ਉਹਨਾਂ ਦੇ ਕੋਲੋਂ ਨਹੀਂ ਦੇ ਹੋ ਰਹੀਆਂ ਸੀ। ਘੱਟੋ ਘੱਟ 80 ਸਟੋਰ ਉਹਨਾਂ ਦੇ ਕੈਲੀਫੋਰਨੀਆ ਦੇ ਵਿੱਚ ਨੇ। ਸੋ ਪਾਰਟੀ ਸਿਟੀ ਹੋਲਡਕੋ ਚੀਫ ਐਗਜ਼ੈਕਟਿਵ ਉਹਨਾਂ ਨੇ ਆਪਣੇ ਕਾਰਪੋਰੇਟ EMPLOYEES ਨੂੰ ਅੱਜ
ਦੱਸਿਆ ਆ ਵੀ ਉਹ ਆਪਣੇ ਸਾਰੇ ਸਟੋਰਸ ਨੂੰ ਸ਼ਟਰ ਜਿਹੜਾ ਆ ਉਹ ਮਾਰਨ ਜਾ ਰਹੇ ਆ। ਘੱਟੋ ਘੱਟ ਕਹਿੰਦੇ ਵੀ ਇਹਨਾਂ ਦੀਆਂ 800 ਲੋਕੇਸ਼ਨਸ ਨੇ ਪੂਰੇ ਅਮਰੀਕਾ ਦੇ ਵਿੱਚ। ਪਾਰਟੀ ਸਿਟੀ ਜਦੋਂ ਵੀ ਕਿਸੇ ਨੂੰ ਹਮੇਸ਼ਾ ਬਰਥਡੇਜ਼, ਐਨੀਵਰਸਰੀ, ਬੇਬੀ ਸ਼ਾਵਰ, ਵੈਡਿੰਗਸ ਜਾਂ ਹੋਰ ਕੋਈ ਵੀ ਹੁੰਦੇ, ਸਾਰੇ ਜਾਣੇ ਉਧਰ ਨੂੰ ਭੱਜਦੇ ਆ ਸਮਾਨ ਜਿਹੜਾ ਉਹ ਲਿਆਉਣ ਦੇ ਲਈ। ਪਰ ਹੁਣ ਜਲਦ ਹੀ ਕਹਿੰਦੇ ਆ ਵੀ ਉਹ ਸਾਰੇ ਇੱਥੋਂ ਜਿਹੜੇ ਉਹ ਖਤਮ ਹੋ ਜਾਣਗੇ। ਸੋ ਕਹਿੰਦੇ ਵੀ ਉਹਨਾਂ ਦੇ ਜਿਹੜੇ CEO ਆ ਉਹਨਾਂ ਨੇ ਕਿਹਾ ਵੀ ਇਹ ਬਹੁਤ ਔਖਾ ਫੈਸਲਾ ਸੀਗਾ ਤੇ ਬੜਾ ਔਖੇ ਤਰੀਕੇ ਦੇ ਨਾਲ ਆਪਣੇ ਸਾਰੇ EMPLOYEES ਨੂੰ ਇਹ ਦੱਸਣਾ ਪੈ ਰਿਹਾ। 1986 ਦੇ ਵਿੱਚ ਪਾਰਟੀ ਸਿਟੀ ਬਣਾਈ ਗਈ ਸੀ, ਪਰ ਹੁਣ ਕਹਿੰਦੇ ਵੀ ਇਹ ਜਿਹੜੇ ਰੀਟੇਲਰਸ ਆ ਸਾਰੇ ਪਾਸੇ ਬਹੁਤ ਵੱਡੇ ਵੱਡੇ ਰੀਟੇਲਰਸ ਆ ਉਹਨਾਂ ਦੇ ਕੰਪਨੀਆਂ ਜਿਹੜੀਆਂ ਉਹ ਬੰਦ ਹੋ ਰਹੀਆਂ ਹੈਗੀਆਂ ਆ। ਸੋ ਕਹਿੰਦੇ ਵੀ ਲਿਕੁਇਡੇਸ਼ਨ ਇਹਨਾਂ ਦੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗੀ। ਨਿਊ ਜਰਸੀ ਦੀ ਬੇਸ ਕੰਪਨੀ ਆ, ਪਿਛਲੀ ਵਾਰ ਬੈਂਕਰਪਸੀ ਦੇ ਵਿੱਚੋਂ 2023 ਚ ਅਕਤੂਬਰ ਚ ਬਚੀ ਸੀਗੀ। ਬੈਂਕਰਪਟ ਹੋਏ ਰੀਟੇਲਰ ਬਿਗ ਲੋਟਸ ਨੇ ਇਸ ਹਫਤੇ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਨੈਕਸਸ ਕੈਪੀਟਲ ਮੈਨੇਜਮੈਂਟ ਨੂੰ ਜਿਹੜੇ ਐਸਟ ਸੇਲਸ ਆ ਉਹ ਕੰਪਲੀਟ ਨਹੀਂ ਕਰ ਸਕਣਗੇ। ਸੋ ਹੁਣ ਦੇਖੋ ਅੱਗੇ ਕੀ ਬਣਦਾ ਹੈ। ਪਰ ਇੱਕ ਹੋਰ ਕੰਪਨੀ, ਇੱਕ ਹੋਰ ਵੱਡਾ ਰੀਟੇਲਰ ਆ, ਉਹ ਸ਼ਟ ਡਾਊਨ ਹੋਣ ਜਾ ਰਿਹਾ ਆ ਕਰਜ਼ੇ ਦੇ ਕਰਕੇ। ਹਰਜੋਤ ਸਿੰਘ ਦੀ ਆਵਾਜ਼ ਨਹੀਂ ਆ ਰਹੀ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ, ਜਿੱਥੇ ਬੇਕਰਸਫੀਲਡ ਦੀ ਕੌਂਸਲ ਮੈਂਬਰ ਮਨਪ੍ਰੀਤ ਕੌਰ ਜੋ ਵਾਰਡ ਨੰਬਰ 7 ਤੋਂ ਆ, ਉਸ ਨੂੰ ਬੇਕਰਸਫੀਲਡ ਦੇ ਅਗਲੇ ਵਾਈਸ ਮੇਅਰ ਚੁਣ ਲਿਆ ਗਿਆ ਹੈਗਾ। ਇਹ ਬੁੱਧਵਾਰ ਨੂੰ ਉਹਨਾਂ ਨੂੰ ਐਜ਼ ਏ ਵਾਈਸ ਮੇਅਰ ਸਹੁੰ ਚੁਕਾਈ ਗਈ ਹੈਗੀ ਆ। ਸੋ ਪਹਿਲੀ ਸਿੱਖ ਪੰਜਾਬੀ ਵੂਮਨ ਹੋਊਗੀ ਜੋ ਬੇਕਰਸਫੀਲਡ ਦੀ ਵਾਈਸ ਮੇਅਰ ਹੋਊਗੀ। ਜੀ, ਇਸੇ ਤਰੀਕੇ ਦੇ ਨਾਲ ਅੱਜ ਸੈਕਰਾਮੈਂਟੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਜਸਜੀਤ ਸਿੰਘ ਆ, ਉਸ ਨੂੰ ਜਿਹੜੇ ਸਕੂਲ ਬੋਰਡ ਆਫ ਟਰਸਟੀਜ਼ ਆ ਉਸ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ ਹੈ। 7-0 ਜਿਹੜਾ ਸਰਬਸੰਮਤੀ ਦੇ ਨਾਲ ਯੂਨੈਨਿਮਸ ਵੋਟ ਦੇ ਵਿੱਚ ਇਹ ਹੋਇਆ। ਪਿਛਲੇ ਹਫਤੇ ਦੇ ਵਿੱਚ ਜਸਪ੍ਰੀਤ ਸਿੰਘ ਸਿੱਧੂ ਜਿਹੜਾ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਸੀ, ਆਪਣਾ ਦੂਸਰਾ ਪੰਜਾਬੀ ਸਿੱਖ ਨੌਜਵਾਨ ਜਿਹੜਾ ਉਹ ਬਣਿਆ ਆ, ਜਿਸ ਨੇ ਉੱਥੇ ਟਰਸਟੀ ਦੀ ਜਿਹੜੀ ਸੀਟ ਦੇ ਲਈ ਜਿੱਤ ਕੇ ਜਿਹੜੀ ਸਹੁੰ ਚੱਕੀ ਆ। ਤੇ ਉੱਥੇ ਨਾਲ ਹੀ ਜਿਹੜੇ ਜਕਾਰਾ ਦੇ ਫਾਊਂਡਰ ਤੇ ਪਹਿਲੇ ਜਿਹੜੇ ਟਰਸਟੀ ਬਣੇ ਸੀਗੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ, ਨੈਨਦੀਪ ਸਿੰਘ, ਉਹਨਾਂ ਨੂੰ ਵੀ ਆਪਣੇ ਸਕੂਲ ਬੋਰਡ ਆਫ ਟਰਸਟੀਜ਼ ਦਾ ਜਿਹੜਾ ਚੇਅਰਮੈਨ ਆ 7-0 ਦੇ ਨਾਲ ਯੂਨੈਨਿਮਸਲੀ ਜਿਹੜਾ ਉਹ ਬਣਾਇਆ ਗਿਆ ਹੈਗਾ ਆ। ਜੀ, ਕੁਝ ਲਾ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਕਾਰਾਂ ਦੇ ਨਾਲ ਸੰਬੰਧਿਤ ਚੇਂਜ ਹੋਣ ਜਾ ਰਹੇ ਹੈਗੇ 1 ਜਨਵਰੀ ਤੋਂ। ਆਉਣ ਵਾਲੇ ਦਿਨਾਂ 'ਚ ਵੀ ਪੂਰੀ ਡਿਟੇਲ 'ਚ ਆਪਾਂ ਡਿਸਕਸ ਕਰਾਂਗੇ। AV 1978 ਦੇ ਮੁਤਾਬਕ ਤੁਹਾਡੀ ਕਾਰ ਇੰਪਾਊਂਡ ਹੋ ਸਕਦੀ ਆ ਜੇ ਤੁਸੀਂ ਸਪੈਕਟੇਟਿੰਗ ਕਰਦੇ ਹੈਗੇ ਆ। AV 2186 ਦੇ ਮੁਤਾਬਕ ਜੇ ਤੁਸੀਂ ਪ੍ਰਾਈਵੇਟ ਸਟਰੀਟਸ ਦੇ ਉੱਤੇ ਰੇਸਿੰਗ ਕਰਦੇ ਆ, ਈਵਨ ਇਨ ਪਾਰਕਿੰਗ ਲੋਟ, ਤੁਹਾਡੀ ਕਾਰ ਇੰਪਾਊਂਡ ਕੀਤੀ ਜਾਊਗੀ। AV 2807 ਦੇ ਮੁਤਾਬਕ ਸਾਈਡ ਸ਼ੋਜ਼ ਤੇ ਸਟਰੀਟ ਟੇਕ ਓਵਰਸ, ਇਹ ਟੋਟਲੀ ਵਾਇਲੇਸ਼ਨ ਆ ਤੇ ਤੁਹਾਡੀ ਜਿਹੜੀ ਆ ਕਾਰਾਂ ਇੰਪਾਊਂਡ ਕੀਤੀਆਂ ਜਾਊਗੀਆਂ। AV 3085 ਇਹਦੇ ਵਿੱਚ ਵੀ ਤੁਹਾਡੀ ਕਾਰ ਇੰਪਾਊਂਡ ਕੀਤੀ ਜਾਊਗੀ ਜੇ ਤੁਸੀਂ ਸਟਰੀਟ ਰੇਸਿੰਗ ਜਿਹੜੀ ਆ ਕਰ ਰਹੇ ਆ, ਤੇ ਈਵਨ ਦੋ ਤੁਹਾਨੂੰ ਬਾਅਦ ਦੇ ਵਿੱਚ ਲੱਭਿਆ ਨਹੀਂ ਜਾ ਸਕਦਾ ਹੈਗਾ। ਤੇ ਇੱਕ ਡੇ ਲਾਈਟਨਿੰਗ ਲਾਇਆ AV 413, ਜਿਹਦੇ ਕਰਕੇ ਤੁਸੀਂ ਪਰਸਨਲ ਤੇ ਕਮਰਸ਼ੀਅਲ ਵਹੀਕਲਸ ਤੁਹਾਡੀਆਂ ਜਿਹੜੀਆਂ ਪਾਰਕਿੰਗ ਤੇ ਸਟਾਪਿੰਗ ਤੋਂ 20 ਫੁੱਟ ਪਰੇ ਲਾਣੀਆਂ ਪਊਗੀਆਂ ਜਿੱਥੇ ਮਾਰਕ ਕੀਤੀਆਂ ਗਈਆਂ, ਔਰ ਅਨਮਾਰਕਡ ਕ੍ਰਾਸ ਵਾਕ। ਵਹੀਕਲ ਥੈਫਟ ਦੇ ਸੰਬੰਧ ਦੇ ਵਿੱਚ SB 905, ਸੋ ਜੇ ਕੋਈ ਤੁਹਾਡਾ ਕਾਰ ਚੋਰੀ ਕਰ ਲੈਂਦਾ, ਤੁਹਾਨੂੰ ਪ੍ਰੂਵ ਨਹੀਂ ਕਰਨਾ ਪੈਣਾ ਵੀ ਹਾਂ ਮੈਂ ਲੋਕ ਲਾਏ ਸੀਗੇ। ਸੋ ਪਹਿਲਾਂ ਇਹ ਕਈ ਵਾਰ ਹੁੰਦਾ ਸੀ ਤੇ ਇੰਪਲਾਇਰ ਉਹ ਆਪਾਂ ਪਿਛਲੇ ਦਿਨਾਂ 'ਚ ਇੱਕ ਲਾ ਦੱਸਿਆ ਸੀ SB 1100, ਉਹ ਰਿਕੁਆਇਰ ਨਹੀਂ ਕਰੂਗਾ ਹੁਣ ਤੁਹਾਡਾ ਡਰਾਈਵਿੰਗ ਲਾਇਸੈਂਸ ਅਨਲੈਸ ਤੁਹਾਡੀਆਂ ਜਿਹੜੀਆਂ ਡਿਊਟੀਜ਼ ਆ ਉਹ ਡਰਾਈਵ ਕਰਨ ਵਾਲੀਆਂ ਹੋਣ। ਤੇ ਫਾਈਨੈਂਸ਼ੀਅਲ ਰਿਸਪੌਂਸਿਬਿਲਿਟੀ ਇੰਸ਼ੋਰੈਂਸ ਦਾ ਜਿਹੜਾ ਮਿਨੀਮਮ ਅੱਗੇ ਸੀਗੀ 1530 5000, ਹੁਣ ਉਸ ਨੂੰ ਜਿਹੜਾ ਇਨਕਰੀਜ਼ ਕੀਤਾ ਗਿਆ ਹੈਗਾ ਪ੍ਰਾਈਵੇਟ ਪੈਸੰਜਰ ਦੇ ਮਾਮਲੇ 'ਚ 30,000 ਤੋਂ ਲੈ ਕੇ 60,000 ਤੇ ਪ੍ਰਾਪਰਟੀ ਡੈਮੇਜ 15,000 ਤੱਕ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਬੇ ਏਰੀਏ ਦੇ ਵਿੱਚ ਇੱਕ ਨਿਊਯਾਰਕ ਤੋਂ ਆਏ ਬੰਦੇ ਨੂੰ ਜਿਹੜਾ ਉਹ ਫੜਿਆ ਗਿਆ ਆ। ਕਹਿੰਦੇ ਵੀ ਉਹ ਕੀ ਕਰਦਾ ਸੀ, ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਆਪਣੇ ਨਾਲ ਉਸਨੇ ਨਕਲੀ ਨੈਕਲੇਸਿਸ ਲਿਆਂਦੇ ਸੀ ਤੇ ਲੋਕਾਂ ਦੇ ਅਸਲੀ ਨੈਕਲੇਸ ਉਸ ਦੇ ਨਾਲ ਸਕੈਮ ਕਰਕੇ ਜਿਹੜਾ ਉਹ
ਬਦਲਾ ਦਿੰਦਾ ਸੀਗਾ। 45 ਸਾਲਾਂ ਦਾ ਨਿਊਯਾਰਕ ਰੈਜ਼ੀਡੈਂਟ ਇਸ ਸ਼ੱਕ ਦੇ ਆਧਾਰ ਦੇ ਉੱਤੇ, ਸ਼ੱਕ ਦੀ ਬਿਨਾਂ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਹੈਲੋਵੀਨ ਤੇ ਉਸ ਤੋਂ ਪਹਿਲਾਂ ਤੋਂ ਇਹ ਜਿਹੜਾ ਸਕੈਮ ਆ ਉਹ ਚੱਲ ਰਿਹਾ ਸੀ। ਇਵੈਂਚੁਅਲੀ ਬੰਦੇ ਨੂੰ ਕਹਿੰਦੇ ਵੀ ਗ੍ਰਿਫਤਾਰ ਕੀਤਾ ਗਿਆ ਜਦ ਇਹ ਸੈਨ ਲੀਐਂਡਰੋ ਦੇ ਵਿੱਚ ਹੀ ਇਦਾਂ ਦੀ ਜਿਹੜੀ ਧੋਖਾਧੜੀ ਸਕੈਮ ਆ ਉਹ ਕਰ ਰਿਹਾ ਸੀ। ਇਸ ਨੂੰ ਪੁੱਲ ਓਵਰ ਕੀਤਾ ਗਿਆ ਜਦ ਵਿਕਟਮ ਨੇ ਦੱਸਿਆ ਵੀ ਉਸ ਦੇ ਨਾਲ ਇਸਨੇ ਜਿਹੜੇ ਸਕੈਮ ਜਿਹੜੇ ਉਹ ਕੀਤੇ ਹੈਗੇ ਆ। ਬਾਅਦ ਦੇ ਵਿੱਚ ਦੇਖਿਆ ਗਿਆ ਵੀ ਇਹ ਸੈਨ ਰਮੋਨ ਦੇ ਵਿੱਚ ਵੀ ਇਸਨੇ ਇਦਾਂ ਦੀ ਹੀ ਕਰਤੂਤ ਕੀਤੀ ਸੀ। ਸੈਨ ਰਮੋਨ ਦੀ ਪੁਲਿਸ ਨੇ ਜਿਹੜੀ ਚੇਤਾਵਨੀ ਦਿੱਤੀ ਸੀ ਆਪਣੇ ਲੋਕਾਂ ਨੂੰ, ਉੱਥੇ ਰਹਿਣ ਵਾਲਿਆਂ ਨੂੰ, ਵੀ ਇਦਾਂ ਦੇ ਬਹੁਤ ਸਾਰੇ ਇਨਸੀਡੈਂਟਸ ਵਾਪਰੇ ਆ ਜਿਸ ਨੂੰ ਜਿਊਲਰੀ ਸਵਾਪ ਸਕੈਮ ਆਖਿਆ ਜਾ ਰਿਹਾ ਆ। ਲੋਕਾਂ ਨੂੰ ਗੱਲਾਂ ਚਲਾ ਕੇ ਤੇ ਉਹਨਾਂ ਦੀਆਂ ਜਿਹੜੀਆਂ ਜਿਊਲਰੀਜ਼ ਆ ਉਹ ਟਾਰਗੇਟ ਕਰਦਾ ਸੀਗਾ। ਕਹਿੰਦੇ ਵੀ ਬੀਤੇ ਦਿਨੀ ਹੁਣੇ ਜਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ, ਇਹਦੇ ਕੋਲ ਇੱਕ ਜਿਊਲਰੀ ਦੀ ਆਈਟਮ ਫੜੀ ਗਈ ਜਿਸ ਦੀ ਕੀਮਤ $4000 ਸੀ। ਇਹ ਕੁੱਲ 26 ਫੇਕ ਜਿਹੜੇ ਨੈਕਲਸ ਆ ਉਹ ਨਾਲ ਲੈ ਕੇ ਆਇਆ ਸੀਗਾ। ਪੁਲਿਸ ਨੇ ਕਹਿੰਦੇ ਵੀ ਰੇਡ ਮਾਰੀ ਉਸ ਹੋਟਲ ਦੇ ਵਿੱਚ ਜਿੱਥੇ ਓਕਲੈਂਡ ਦੇ ਹੋਟਲ 'ਚ ਰੁਕਿਆ ਹੋਇਆ ਸੀ ਤੇ ਉਹਨਾਂ ਨੂੰ ਇਹ ਜਿਹੜੀ ਕਾਸਟਿਊਮ ਜਿਊਲਰੀ ਦੇ ਨਾਲ ਅਸਲੀ ਜਿਹੜੀ ਜਿਊਲਰੀ ਜਿਹੜੀ ਇਹਨਾਂ ਨੇ ਸਕੈਮ ਕਰਕੇ ਲੋਕਾਂ ਦੀ ਕੱਢੀ ਸੀ ਤੇ ਹੋਰ ਜਿਹੜੀਆਂ ਰੈਂਟਲ ਕਾਰਾਂ ਦੀ ਸਵਾਪਿੰਗ ਵੀ ਕਰ ਰਹੇ ਸੀਗੇ, ਉਹ ਵੀ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਫੜੀਆਂ ਗਈਆਂ। ਹਾਲ ਦੀ ਘੜੀ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਚਾਰजेस ਕਹਿੰਦੇ ਇਸ ਦੇ ਉੱਤੇ ਲਗਾਏ ਜਾਣਗੇ। ਜੀ, ਤੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ। $1 ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 99 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 276 ਰੁਪਏ ਤੇ 92 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ। ਪਿਛਲੇ ਕੁਝ ਦਿਨਾਂ ਤੋਂ ਹਰ ਰੋਜ਼ 1 ਸੈਂਟ ਜਿਹੜਾ ਆ ਕੈਨੇਡਾ ਦਾ ਹੋਰ ਉੱਪਰ ਨੂੰ ਜਿਹੜਾ ਡਿੱਗਦਾ ਜਾ ਰਿਹਾ ਆਪਾਂ ਕਹਿ ਸਕਦੇ ਹਾਂ। ਸੋ ਹੁਣ ਅੱਜ ਦੀ ਡੇਟ 'ਚ ਅਮਰੀਕਾ ਦੇ $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ। ਜੀ, ਤੇ ਸਟਾਕ ਮਾਰਕੀਟ ਦੇ ਵਿੱਚ ਅੱਜ ਥੋੜੀ ਵਾਪਸੀ ਹੋਈ ਨਜ਼ਰ ਆਈ ਆ। ਡਾਓ ਜੋਨ ਅੱਜ 400 ਤੇ 98 ਪੁਆਇੰਟ ਵੱਧ ਕੇ 42840 ਤੇ ਬੰਦ ਹੋਇਆ। S&P 64 ਪੁਆਇੰਟ ਵੱਧ ਕੇ 5931। ਨੈਸਡੈਕ 200 ਪੁਆਇੰਟ ਵੱਧ ਕੇ 19573 ਤੇ। ਸੋਨੇ ਦਾ ਭਾਅ $2600 ਤੇ $41 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ। 10 year yield 4.5%। ਕ੍ਰਿਪਟੋ ਕਰੰਸੀਜ਼ ਬਿਟਕੋਇਨ 97318। ਇਥੀਰੀਅਮ $3472 ਦੇ ਬਰਾਬਰ ਚੱਲ ਰਿਹਾ ਆ। ਜੀ, ਤੇ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।